कि मैं खड़ा कूड़े के ढेर कोल बोर्ड फड़ के कोल लंघदा होया कहंदा आह साला की करदा खड़ा। मैं पंजाबी च गल करदा कि वो लोग इदां भी गालां कढ जांदे आ। अपने ਉਹੀ अपने गुरु घरां दे ਉਹੀ अपने धर्म स्थानां दे लागे सिੱਟੀ ਜਾਂਦੇ ਆ। ਉਹਨਾਂ ਦਾ ਰੱਬ ਅੰਨਾ ਆ, ਉਹਨੂੰ ਦੀਦਾ ਨਿਗਾ ਕੀ ਸੋਚ ਕੇ ਉਹ ਇਦਾਂ ਦੇ ਕੰਮ ਕਰਦੇ ਆ ਕਿ ਇੱਕ ਥਾਂ ਤੇ ਜਾ ਕੇ ਝਾੜੂ ਮਾਰ ਰਹੇ ਆ ਤੇ ਉਤੋਂ ਕੁਛ ਥੋੜੇ ਜਿਹਾ ਮੀਟਰ ਦੂਰ ਜਾ ਕੇ ਕੂੜਾ ਸਿੱਟ ਰਹੇ ਆ। ਇਹ ਜਿਹੜੇ ਸਾਡੇ ਲੋਕ ਅੱਜ ਤੱਕ ਇਹ ਸਮਝ ਹੀ ਨਹੀਂ ਸਕੇ ਕਿ ਜਿਹੜਾ ਕੂੜਾ ਆ ਉਹਨੂੰ ਸਿੱਟਣਾ ਕਿੱਥੇ ਆ। ਉਹਦੇ ਜਿਹੜੀ ਨਿਰਧਾਰਤ ਜਗ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੀਤੀ ਗਈ ਆਪਾਂ ਉੱਥੇ ਸਿੱਟਣਾ ਸਾਡੀ ਇੰਨੀ ਕੁ ਜ਼ਿੰਮੇਵਾਰੀ ਬਣਦੀ ਆ। ਤੇ ਆਪਾਂ ਗੱਪੀ ਐਡੇ ਵੱਡੇ ਆ ਕਿ ਆਪਾਂ ਫੜਾਂ ਸਾਡੇ ਤੋਂ ਜਿੰਨੀਆਂ ਮਰਜ਼ੀ ਸੁਣ ਲਓ, ਅਸੀਂ ਚੱਕ ਲਓ ਆਹ ਕਰ ਦਾਂਗੇ ਉਹ ਕਰ ਦਾਂਗੇ। ਸਾਡੇ 90% 95% ਜਿਹੜੇ ਸਮਾਜ ਸੇਵਾ ਦੇ ਕੰਮ ਇਹੋ ਜਿਹੇ ਆ ਜਿਹੜੇ ਚੱਕ ਲਓ ਤੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਨਾਲ ਪ੍ਰਸਿੱਧੀ ਮਿਲਦੀ ਆ। ਅੱਜ ਵੀ ਅਗਰ ਕੋਈ ਸਰਵੇ ਹੋਵੇ ਤਾਂ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਤੇ ਉਹਨਾਂ ਦੇ ਵਿੱਚ ਥਾਂ ਤੁਹਾਨੂੰ ਕੂੜੇ ਦੇ ਢੇਰ ਲੱਗੇ ਮਿਲ ਜਾਣਗੇ, ਭਾਵੇਂ ਉਹ ਸਿਵਲ ਹਸਪਤਾਲ ਹੋਵੇ। ਤੁਸੀਂ ਅੱਜ ਹੁਸ਼ਿਆਰਪੁਰ ਦਾ ਜਾ ਕੇ ਦੇਖੋ। ਵਿਦੇਸ਼ਾਂ ਦੀ ਲੋਕ ਗੱਲ ਕਰਦੇ ਆ ਕੇ ਕਿ ਵਿਦੇਸ਼ 'ਚ ਆਉਂਦੇ ਉੱਥੇ ਸਭ ਤੋਂ ਵੱਡਾ ਫਰਕ ਕੀ ਆ, ਤੇ ਸਭ ਤੋਂ ਪਹਿਲੀ ਗੱਲ ਕਹੀ ਜਾਂਦੀ ਉੱਥੇ ਸਫਾਈ ਬਹੁਤ ਆ। ਇਹੋ ਜਿਹੇ ਲੋਕ ਰੋਜ਼ ਮੇਰੇ ਕੋਲ ਆ ਕੇ ਡਿਸਕਸ ਕਰਦੇ ਨੇ ਕਿ ਜੀ ਸਾਡੇ ਪਿੰਡ ਆ ਸਵੇਰੇ ਉੱਠ ਕੇ ਕਿਸੇ ਸਥਾਨ ਤੇ ਮੱਥਾ ਟੇਕਣ ਜਾਂਦੇ ਨੇ ਬੀਬੀ ਜੀ, ਤੇ ਜਦੋਂ ਮੁੜ ਕੇ ਆਉਂਦੇ ਨੇ ਤੇ ਝਾੜੂ ਫੇਰਦੇ ਨੇ ਗਲੀ 'ਚ ਸਾਰਾ ਝਾੜੂ ਫੇਰ ਕੇ ਦੂਸਰੇ ਦੇ ਘਰ ਦੇ ਮੂਹਰੇ ਲਾ ਕੇ ਆ ਜਾਂਦੇ ਆ ਕਿ ਤੂੰ ਆ ਕੀ ਫੜ ਕੇ ਖੜਾ ਰਹਿੰਦਾ, ਪਖੰਡ ਕਰਦਾ ਤੂੰ। ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਤਾਂ ਰੋਜ਼ ਤੂੰ ਇੱਕ ਕੜਾਈਆ ਚੱਕ ਕੇ ਸਿੱਟਦਾ ਤਾਂ ਬੜੀ ਸਫਾਈ ਹੋ ਜਾਣੀ ਸੀ 2000 ਦਿਨ। ਜਿਹੜਾ ਦੁਆਰ ਆ ਉੱਥੇ ਸਾਰਾ ਕੂੜੇ ਦਾ ਢੇਰ ਲਾਇਆ। ਹੁਣ ਮੰਨ ਲਓ ਮੈਂ ਇਹ ਕੂੜਾ ਅੱਜ ਚੱਕ ਕੇ ਸਫਾਈ ਕਰ ਦਿੰਦਾ, ਇਹਦੇ ਨਾਲ ਪਿੰਡ ਵਾਲਿਆਂ ਨੂੰ ਕੀ ਅਕਲ ਆਊਗੀ? ਉਹਨਾਂ ਨੇ ਤਾਂ ਕੱਲ ਨੂੰ ਫਿਰ ਉੱਥੇ ਸਿੱਟਣਾ। ਆਓ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਬਣਾਈਏ ਦੁਨੀਆ ਦਾ ਸਭ ਤੋਂ ਸੋਹਣਾ ਸਥਾਨ, ਜਿਸ ਤੇ ਹੋਵੇ ਦੇਸ਼ ਨੂੰ ਮਾਣ। ਸੋਹਣਾ ਸਥਾਨ ਬਣਾਉਣ ਬਾਰੇ ਅਸੀਂ ਸੋਚਦਾ ਰਹੇ ਹਾਂ, ਗੱਲ ਕਰਦਾ ਰਹੇ ਹਾਂ, ਪਰ ਮੈਂ ਜਿਸ ਜਗ੍ਹਾ ਤੇ ਬੈਠਾ ਇਹ ਤਸਵੀਰ ਇਸ ਦੇ ਬਿਲਕੁਲ ਉਲਟ ਹੈ, ਵਿਪਰੀਤ ਹੈ। ਇਸੇ ਬਾਰੇ ਗੱਲਬਾਤ ਅੱਜ ਕਰਨੀ ਹੈ ਕਿਉਂਕਿ ਅਸੀਂ ਲਗਾਤਾਰ ਕੂੜਾ ਪੈਦਾ ਕਰ ਰਹੇ ਹਾਂ। ਪਲਾਸਟਿਕ ਪੈਦਾ ਕਰਨ ਵਾਲੇ ਦੇਸ਼ਾਂ ਦੇ ਵਿੱਚੋਂ ਸਾਡਾ ਦੇਸ਼ ਭਾਰਤ ਅੱਵਲ ਹੈ। ਖੜੇ ਹੋ ਕੇ ਹੁਣ ਗੱਲਬਾਤ ਉਸ ਬਾਈ ਹੁਣਾਂ ਦੇ ਨਾਲ ਕਰਦੇ ਹਾਂ ਜਿਨ੍ਹਾਂ ਦਾ ਸੰਘਰਸ਼ ਕੂੜੇ ਨੂੰ ਲੈ ਕੇ ਬਹੁਤ ਲੰਬਾ ਹੈ। ਬਹੁਤ ਲੰਬਾ ਜੇ ਕਹਿਣਾ ਹੋਵੇ ਤਾਂ ਤਰੀਕ ਦੇਖ ਸਕਦੇ ਹੋ 26/1/2019 ਤੋਂ ਲੈ ਕੇ ਅੱਜ ਅਸੀਂ 2024 ਦੇ ਖਤਮ ਹੋਣ ਦੇ ਕੰਢੇ ਖੜੇ ਹਾਂ। 2000 ਤੋਂ ਵੀ ਵੱਧ ਦਿਨ ਬਾਈ ਨੂੰ ਹੋ ਚੁੱਕੇ ਨੇ। ਰਜਿੰਦਰ ਹਰਗੜ੍ਹ ਹੁਣੀ ਮੇਰੇ ਨਾਲ ਨੇ। ਇਸੇ ਤਰੀਕੇ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਖੂਬਸੂਰਤ ਬਣਾਉਣ ਦੇ ਲਈ, ਸੁੰਦਰਤਾ ਦੇ ਪੱਖੋਂ, ਕੂੜੇ ਨੂੰ ਖਤਮ ਕਰਨ ਦੇ ਪੱਖੋਂ ਇਹਨਾਂ ਦਾ ਸੰਘਰਸ਼ ਹੈ। ਹਰ ਰੋਜ਼ ਕਿਤੇ ਨਾ ਕਿਤੇ ਇਸੇ ਤਰੀਕੇ ਦੇ ਨਾਲ ਇਹੀ ਬੋਰਡ ਫੜ ਕੇ 2019 ਦੀ 26 ਤਰੀਕ ਪਹਿਲੇ ਮਹੀਨੇ ਤੋਂ ਖੜ ਰਹੇ ਨੇ। ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਵੀ ਇਹੋ ਜਿਹੇ ਵਲਵਲੇ ਕਿਉਂ ਮਨ ਦੇ ਵਿੱਚ ਆਏ, ਇਸ ਤਰੀਕੇ ਦੇ ਨਾਲ ਬੋਰਡ ਫੜ ਕੇ ਖੜੇ ਹੋਣ ਨਾਲ ਕੀ ਕਰ ਸਕਦੇ ਨੇ ਉਹ, ਕੀ ਤਬਦੀਲੀ ਆਈ ਹੈ ਹੁਣ ਤੱਕ ਪਿਛਲੇ 2000 ਦਿਨਾਂ ਦੇ ਵਿੱਚ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ USA ਦੇ। ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਦੀ ਟੀਮ, ਗੁਰਪ੍ਰੀਤ ਗੋਪੀ ਜੀ ਤੇ ਕੈਮਰਾਮੈਨ ਮੇਰੇ ਸਾਥੀ ਆਏ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਸੋ ਬਾਈ ਮੈਂ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ 2000 ਤੋਂ ਵੀ ਉੱਤੇ ਦਿਨ ਹੋ ਚੁੱਕੇ ਨੇ, ਤੁਸੀਂ ਖੜਦੇ ਹੋ, ਤੁਹਾਡੇ ਆਰਟੀਕਲ ਵੀ ਛਪਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਇੱਕ ਵਿਅਕਤੀ ਇਸ ਤਰੀਕੇ ਨਾਲ ਖੜਦਾ ਹੈ, ਪਰ ਇਹ ਸਾਰੇ ਸਮੇਂ ਦੇ ਵਿੱਚ ਤੁਸੀਂ ਜਦੋਂ ਤੋਂ ਵੀ ਲੱਗੇ ਹੋਏ ਹੋ ਤੁਸੀਂ ਹੁਣ ਤੱਕ ਕੀ ਪ੍ਰਾਪਤ ਕਰ ਲਿਆ ਇੱਕ ਬੋਰਡ ਫੜ ਕੇ ਖੜਨ ਦੇ ਨਾਲ? ਜੀ ਗੁਰਪ੍ਰੀਤ ਗੋਪੀ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਤੇ ਅਕਸਰ ਜਿੱਦਾਂ ਮੈਨੂੰ 2081 ਦਿਨ ਦੇ ਕਰੀਬ ਅੱਜ ਹੋ ਗਿਆ ਸਮਾਂ, ਤੇ ਲਗਭਗ ਰੋਜ਼ ਜਦੋਂ ਮੈਂ ਖੜਾ ਹੁੰਦਾ ਮੈਨੂੰ ਇੱਕ ਜਾਂ ਦੋ ਸ਼ਖਸੀਅਤਾਂ ਆਉਂਦੇ ਆ, ਇਹੀ ਸਵਾਲ ਪੁੱਛਦੇ ਕਿ ਇਹਦੇ ਨਾਲ ਕੀ ਹੁੰਦਾ। ਤੇ ਮੈਂ ਇਹੀ ਗੱਲ ਸਾਰਿਆਂ ਨੂੰ ਕਹਿੰਦਾ ਕਿ ਜੋ ਵੀ ਅੱਜ ਤੱਕ 2081 ਦਿਨਾਂ ਦੇ ਵਿੱਚ ਹੋਇਆ, ਉਹ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਆ ਉਹ ਕੂੜੇ ਨੂੰ ਜਿਹੜਾ ਹੈਗਾ ਥਾਂ ਸਿਰ ਸੁੱਟਣ ਲਈ ਜਾਗਰੂਕ ਹੋਏ ਆ। ਬਹੁਤ ਸਾਰੇ ਥਾਵਾਂ ਤੇ ਜਿੱਥੇ ਕੂੜੇ ਦੇ ਢੇਰ ਸੀਗੇ, ਪਬਲਿਕ ਥਾਵਾਂ ਤੇ ਜਿੱਥੇ ਉੱਥੋਂ ਵੀ ਜਿਹੜੇ ਸੈਂਕੜੇ ਹਜ਼ਾਰਾਂ ਲੋਕ ਕੂੜਾ ਸਿੱਟਣ ਤੋਂ ਹਟ ਗਏ ਆ, ਤੇ ਉਹਨਾਂ ਨੇ ਜਿੱਥੇ ਉਹਦੀ ਕੂੜੇ ਦੀ ਨਿਸ਼ਚਿਤ ਜਗ੍ਹਾ ਸੀਗੀ ਉੱਥੇ ਸਿੱਟਣਾ ਸ਼ੁਰੂ ਕੀਤਾ ਹੈਗਾ। ਕਹਿਣ ਦਾ ਭਾਵ ਅਵੇਅਰਨੈਸ ਆਈ ਹੈ। ਹੁਣ ਮੇਰਾ ਦੂਜਾ ਸਵਾਲ ਇਹ ਸੀ ਕਿ ਇਸ ਤਰੀਕੇ ਨਾਲ ਬੋਰਡ ਫੜ ਕੇ ਤਾਂ ਖੜਦੇ ਹੋ,
ਕੋਈ ਕਾਨੂੰਨੀ ਚਾਰਾਜੋਈ ਜਾਂ ਫਿਰ ਕੋਈ ਜਾਗਰੂਕਤਾ ਦਾ ਹੋਰ ਤਰੀਕਾ ਵੀ ਅਪਣਾ ਰਹੇ ਹੋ ਨਾਲ ਦੀ ਨਾਲ ਤੁਸੀਂ ਲੋਕਾਂ ਲਈ? ਜੀ ਗੁਰਪ੍ਰੀਤ ਗੋਪੀ ਜੀ, ਬਿਲਕੁਲ। ਮੈਂ 2022 ਦੇ ਵਿੱਚ ਜਿੱਦਾਂ ਆਪਾਂ ਕਹਦੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਜਾਂ ਇੱਕ ਉਪਰਾਲਾ ਕੀਤਾ ਸੀਗਾ ਕਿ ਜ਼ਿਲ੍ਹਾ ਜਿਹੜਾ ਆਪਣੇ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਆ, ਉੱਥੇ ਮੈਂ 2 ਮਹੀਨੇ ਦੇ ਕਰੀਬ ਜਿੱਦਾਂ ਆਪਾਂ ਕਹਿ ਲਈਏ ਕਿ ਰੋਜ਼ਾਨਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੂੰ ਜਗਾਉਣ ਲਈ ਇਹੀ ਸੰਦੇਸ਼ ਦਿੱਤਾ ਬੈਠ ਕੇ ਕਿ ਜ਼ਰੂਰ ਪ੍ਰਸ਼ਾਸਨ ਨੂੰ ਵੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਨਿਭਾਉਣੀ ਚਾਹੀਦੀ ਆ। ਕਿਉਂਕਿ ਤੁਸੀਂ ਅੱਜ ਵੀ ਦੇਖ ਲਓ, ਅੱਜ ਵੀ ਅਗਰ ਕੋਈ ਸਰਵੇ ਹੋਵੇ ਤਾਂ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਤੇ ਉਹਨਾਂ ਦੇ ਵਿੱਚ ਥਾਂ ਥਾਂ ਤੁਹਾਨੂੰ ਕੂੜੇ ਦੇ ਢੇਰ ਲੱਗੇ ਮਿਲ ਜਾਣਗੇ। ਭਾਵੇਂ ਉਹ ਸਿਵਲ ਹਸਪਤਾਲ ਹੋਵੇ, ਤੁਸੀਂ ਅੱਜ ਹੁਸ਼ਿਆਰਪੁਰ ਦਾ ਜਾ ਕੇ ਦੇਖੋ, ਉਹਦੇ ਅੰਦਰ ਵੀ ਤੇ ਬਾਹਰ ਵੀ ਤੁਹਾਨੂੰ ਕੂੜੇ ਦੇ ਢੇਰ ਮਿਲਣਗੇ। ਉਹਨਾਂ ਦੇ ਵੇਸਟੇਜ ਦਾ ਪ੍ਰਬੰਧ ਕਰਨ ਦੇ ਲਈ ਵੀ ਚੀਜ਼ਾਂ ਹੈ ਨਹੀਂ ਗਿਆ ਅੰਦਰ, ਇਹ ਵੀ ਦੇਖਿਆ ਜਾਂਦਾ ਹੈ ਜੀ। ਉਹ ਵੀ ਇੱਕ ਵਿਸ਼ਾ ਹੈਗਾ, ਪਰ ਜਿਹੜਾ ਕਿ ਕੂੜਾ ਅੰਦਰ ਹੀ ਸੁੱਟ ਲਿਆ ਜਾਂਦਾ, ਕਿਤੇ ਨਾ ਕਿਤੇ ਉਹਨੂੰ ਚੁਕਾਉਣ ਦੀ ਪ੍ਰਬੰਧ ਹੀ ਨਹੀਂ ਕੀਤਾ ਜਾਂਦਾ। ਉਹਦੇ ਲਈ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ ਉਹ ਜਾਗਰੂਕਤਾ ਦੀ ਹੈਗੀ ਆ। ਉਹ ਭਾਵੇਂ ਪ੍ਰਸ਼ਾਸਨ ਦੀ ਆ ਤੇ ਭਾਵੇਂ ਲੋਕਾਂ ਦੀ ਆ ਜੀ। 2081 ਦਿਨ ਹੋ ਗਏ ਨੇ, ਕਿੰਨਾ ਸਮਾਂ ਹੋਰ ਲੱਗੂਗਾ ਤੁਸੀਂ ਸੋਚਦੇ ਹੋ? ਕਿੰਨਾ ਸਮਾਂ ਰਜਿੰਦਰ ਹਰਗੜ੍ਹ ਨੂੰ ਹੋਰ ਵੋਟ ਫੜ ਕੇ ਖੜਾ ਹੋਣਾ ਪਊਗਾ ਜਦੋਂ ਜਿਹੜਾ ਹੁਸ਼ਿਆਰਪੁਰ ਹੈ ਉਹ 1 ਨੰਬਰ ਤੇ ਆਜੂ ਸਫਾਈ ਦੇ ਮਾਮਲੇ 'ਚ? ਕਦੋਂ ਤੱਕ ਦੀ ਆਸ ਲਾ ਬੈਠੇ ਹੋ? ਦੇਖੋ ਗੁਰਪ੍ਰੀਤ ਗੋਪੀ ਜੀ, ਇਹ ਜਿਹੜਾ ਪ੍ਰੋਸੈਸ ਆ ਇਹ ਲਗਾਤਾਰ ਜਿਹੜਾ ਚੱਲਣ ਵਾਲਾ ਪ੍ਰੋਸੈਸ ਆ। ਮੈਂ ਕੁਦਰਤ ਜਦੋਂ ਤੱਕ ਤੰਦਰੁਸਤੀ ਰੱਖਦੀ ਆ ਔਰ ਮੈਂ ਆਪਣੇ ਮਿਸ਼ਨ ਦੇ ਵਿੱਚ ਸਾਡੇ ਸਾਰੇ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਨਹੀਂ ਕਾਮਯਾਬ ਹੁੰਦਾ, ਉਦੋਂ ਤੱਕ ਇਹ ਜਾਰੀ ਰਹੂਗਾ। ਪਰ ਜੇ ਜਿੱਦਾਂ ਆਪਾਂ ਦੇਖਿਆ ਜਾਵੇ, ਜੇ ਅੱਜ ਵਿਦੇਸ਼ਾਂ ਦੀ ਲੋਕ ਗੱਲ ਕਰਦੇ ਆ ਕੇ ਕਿ ਵਿਦੇਸ਼ 'ਚ ਆਉਂਦੇ, ਉੱਥੇ ਸਭ ਤੋਂ ਵੱਡਾ ਫਰਕ ਕੀ ਆ, ਤੇ ਸਭ ਤੋਂ ਪਹਿਲੀ ਗੱਲ ਕਹੀ ਜਾਂਦੀ ਕਿ ਉੱਥੇ ਸਫਾਈ ਬਹੁਤ ਆ। ਤੇ ਜਿਹੜੀ ਉੱਥੇ ਸਫਾਈ ਹੋਈ ਆ ਉਹਦੇ ਲਈ ਭਾਵੇਂ ਪ੍ਰਸ਼ਾਸਨ ਦਾ ਥੋੜਾ ਡਰ ਸੀ, ਫਿਰ ਲੋਕਾਂ ਦੀ ਜਾਗਰੂਕਤਾ ਲਈ ਸਦੀਆਂ ਲੱਗੀਆਂ। ਸੁਸਾਇਟੀ ਵੀ ਸਿਵਲ ਸੀ ਨਾ, ਸੁਸਾਇਟੀ ਆਪ ਸਮਝਦਾਰ ਬਣੀ ਜੀ। ਉਹ ਜਿਹੜਾ ਜਾਗਰੂਕਤਾ ਲਈ ਸੀ, ਉਹ ਲੋਕਾਂ ਨੂੰ ਜਿਹੜਾ ਜਾਗਰੂਕ ਹੋਣ ਲਈ ਉਹਨਾਂ ਨੂੰ ਸਮਾਂ ਲੱਗਾ, ਤੇ ਅੱਜ ਉਹਨਾਂ ਦਾ ਜਿਹੜਾ ਨਤੀਜਾ ਸਾਡੇ ਸਾਰੇ ਸਾਹਮਣੇ ਆ। ਤੇ ਜਿਹੜਾ ਸਾਡੇ ਲੋਕਾਂ ਨੂੰ, ਮੈਨੂੰ ਲੱਗਦਾ ਵੀ ਕਦੀ ਵੀ ਆਪਾਂ ਸਕੂਲ ਪੱਧਰ ਤੋਂ ਦੇਖ ਲਈਏ, ਮੈਂ ਪਿਛਲੇ ਦਿਨੀ ਇੱਕ ਸਕੂਲਾਂ ਦੇ ਵਿੱਚੋਂ ਲੰਘਿਆ, ਤੁਸੀਂ ਦੇਖੋਗੇ ਹਰ ਲਗਭਗ ਚੌਥੇ ਸਕੂਲ ਦਾ ਇਹੀ ਹਾਲ ਆ। ਭਾਵੇਂ ਪ੍ਰਾਇਮਰੀ ਹੋਵੇ, ਭਾਵੇਂ ਹਾਈ ਹੋਵੇ, ਭਾਵੇਂ ਸੀਨੀਅਰ ਸੈਕੰਡਰੀ, ਉਹਨਾਂ ਦੇ ਜਿਹੜਾ ਸਕੂਲਾਂ ਦਾ ਕੂੜਾ ਹੁੰਦਾ, ਜਿਹੜੇ ਭਾਵੇਂ ਉਹ ਕਾਗਜ਼ੀ ਹੁੰਦੇ, ਉਹਨਾਂ ਨੇ ਆਪਣੇ ਗੇਟਾਂ ਦੇ ਮੋਹਰੇ ਢੇਰ ਲਾਏ ਹੋਏ ਨੇ। ਉਹ ਜਦੋਂ ਬੱਚਾ 15 ਸਾਲ ਦੇਖਦਾ ਕਿ ਜਿਹੜਾ ਮੈਂ ਸਕੂਲ ਦਾ ਕੂੜਾ ਬਾਹਰ ਗੇਟ ਤੇ ਸਿੱਟਦਾ ਜਾਂਦਾ, ਤੇ ਘਰ ਦਾ ਕੂੜਾ ਵੀ ਲੋਕਾਂ ਦੇ ਜਿਹਨ ਦੇ ਵਿੱਚ ਇਹੀ ਗੱਲ ਬਣ ਜਾਂਦੀ ਆ ਕਿ ਜਿਹੜਾ ਕੂੜਾ ਸ਼ਾਇਦ ਘਰ ਦੇ ਬਾਹਰ ਹੀ ਸਿੱਟਣਾ ਹੁੰਦਾ। ਤੇ ਇਹ ਜਿਹੜੇ ਸਾਡੇ ਲੋਕ ਅੱਜ ਤੱਕ ਇਹ ਸਮਝ ਹੀ ਨਹੀਂ ਸਕੇ ਕਿ ਜਿਹੜਾ ਕੂੜਾ ਆ ਉਹਨੂੰ ਸਿੱਟਣਾ ਕਿੱਥੇ ਆ। ਉਹਦੇ ਲਈ ਜਿਹੜੀ ਨਿਰਧਾਰਤ ਜਗ੍ਹਾ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਕੀਤੀ ਗਈ, ਆਪਾਂ ਉੱਥੇ ਸਿੱਟਣਾ ਸਾਡੀ ਇੰਨੀ ਕੁ ਜ਼ਿੰਮੇਵਾਰੀ ਬਣਦੀ ਆ ਜੀ। ਜਿੱਦਾਂ ਗੁਰਬਾਣੀ ਕਹਿੰਦੀ ਹੈ ਕਿ ਪਵਨ ਗੁਰੂ ਪਾਣੀ ਪਿਤਾ, ਅਸੀਂ ਗੁਰਬਾਣੀ ਸੁਣ ਤਾਂ ਲੈਂਦੇ ਆ ਪਰ ਗੁਰਬਾਣੀ ਦੀ, ਗੁਰੂਆਂ ਦੀ ਮੰਨਦੇ ਨਹੀਂ। ਪਰ ਵਿਦੇਸ਼ ਦੇ ਵਿੱਚ ਜਿੱਥੇ ਉਹਨਾਂ ਦਾ ਸਿਧਾਂਤ ਹੋਰ ਹੈ, ਉਹ ਮੰਨਦੇ ਕਿਸੇ ਹੋਰ ਨੂੰ ਨੇ, ਉਹਨਾਂ ਦਾ ਧਰਮ 'ਚ ਵਿਸ਼ਵਾਸ ਘੱਟ ਹੈ, ਪਰ ਸਭ ਤੋਂ ਜ਼ਿਆਦਾ ਨਦੀਆਂ ਨਾਲਿਆਂ ਦਾ ਧਿਆਨ ਉਹ ਰੱਖਦੇ ਨੇ। ਜਿੱਥੇ ਅਸੀਂ ਪਵਨ ਗੁਰੂ ਪਾਣੀ ਪਿਤਾ ਕਹਿੰਦੇ ਆ, ਇੱਥੇ ਸਭ ਤੋਂ ਵੱਧ ਘਾਣ ਅਸੀਂ ਕਰਦੇ ਆ। ਸੋ ਇਹ ਫਰਕ ਕਿੱਦਾਂ ਦਾ ਲੱਗਦਾ ਤੁਹਾਨੂੰ? ਧਰਮ ਕਿਹੋ ਜਿਹੀ ਭੂਮਿਕਾ ਨਿਭਾਉਂਦਾ ਇਸ ਦੇ ਵਿੱਚ, ਇਸ ਗੇੜ 'ਚ ਜਦੋਂ ਆ ਜਾਂਦਾ ਜਿਹੜੇ 'ਚ ਤੁਸੀਂ ਹੋ? ਮੈਂ ਇਹ ਗੱਲ ਦੇਖਦਾ ਕਿ ਇਹ ਤੁਸੀਂ ਗੁਰਪ੍ਰੀਤ ਗੋਪੀ ਜੀ ਬੜਾ ਵਧੀਆ ਸਵਾਲ ਪੁੱਛਿਆ। ਤੇ ਮੈਂ ਅਕਸਰ ਇਹੋ ਜਿਹੇ ਲੋਕ ਰੋਜ਼ ਮੇਰੇ ਕੋਲ ਆ ਕੇ ਡਿਸਕਸ ਕਰਦੇ ਨੇ ਕਿ ਜੀ ਸਾਡੇ ਪਿੰਡ ਆ ਸਵੇਰੇ ਉੱਠ ਕੇ ਕਿਸੇ ਸਥਾਨ ਤੇ ਮੱਥਾ ਟੇਕਣ ਜਾਂਦੇ ਨੇ ਬੀਬੀ ਜੀ, ਤੇ ਜਦੋਂ ਮੁੜ ਕੇ ਆਉਂਦੇ ਨੇ ਤੇ ਝਾੜੂ ਫੇਰਦੇ ਨੇ ਗਲੀ 'ਚ ਸਾਰਾ ਝਾੜੂ ਫੇਰ ਕੇ ਦੂਸਰੇ ਦੇ ਘਰ ਦੇ ਮੂਹਰੇ ਲਾ ਕੇ ਆ ਜਾਂਦੇ ਨੇ। ਤੇ ਉਹ ਜਿਹੜਾ ਸਾਡਾ ਧਰਮ ਹੈਗਾ ਦਿਖਾਵੇ ਵਾਲਾ ਜ਼ਿਆਦੇ ਆ, ਸਾਡੇ ਅੰਦਰ ਨਹੀਂ ਵਸਿਆ। ਜਿੱਦਾਂ ਕਿ ਪੁੱਠੇ ਘੜੇ ਦੇ ਉੱਤੇ ਜਿੰਨਾ ਤੁਸੀਂ ਮਰਜ਼ੀ ਪਾਣੀ ਡੋਲ ਲਓ, ਉਹਦੇ ਵਿੱਚ ਇੱਕ ਬੂੰਦ ਨਹੀਂ ਪੈਂਦੀ। ਏਦਾਂ ਹੀ ਸਾਡੇ ਲੋਕਾਂ ਦੀ, ਜਿਹੜਾ ਮੈਨੂੰ ਲੱਗਦਾ ਰਹਿੰਦਾ ਕਿ ਜਿਹੜੇ ਪੰਜਾਬੀ ਵੀ ਆ, ਉਹ ਵੀ ਮੈਨੂੰ ਲੱਗਦਾ ਜਿੱਦਾਂ ਆਪਣੇ ਆਪ ਨੂੰ ਬਹਾਦਰ ਕੌਮ ਤਾਂ ਆਪਾਂ ਕਹਿੰਦੇ, ਉਹ ਚਲੋ ਕਿਤੇ ਨਾ ਕਿਤੇ ਅੰਸ਼ ਸਾਰੀਆਂ ਕੌਮਾਂ ਦੇ ਵਿੱਚ ਹੁੰਦਾ ਹੀ ਆ, ਪਰ ਮੈਨੂੰ ਲੱਗਦਾ ਰਹਿੰਦਾ ਵੀ ਆਪਾਂ ਗੱਪੀ ਵੀ ਬੜੇ ਵੱਡੇ ਆ। ਤੇ ਆਪਾਂ ਗੱਪੀ ਐਡੇ ਵੱਡੇ ਆ ਕਿ ਆਪਾਂ ਫੜਾਂ ਸਾਡੇ ਤੋਂ ਜਿੰਨੀਆਂ ਮਰਜ਼ੀ ਸੁਣ ਲਓ, ਅਸੀਂ ਚੱਕ ਲਓ, ਆਹ ਕਰ ਦਾਂਗੇ, ਉਹ ਕਰ ਦਾਂਗੇ। ਸਾਡੇ 90% 95% ਜਿਹੜੇ ਸਮਾਜ ਸੇਵਾ ਦੇ ਕੰਮ ਇਹੋ ਜਿਹੇ ਆ ਜਿਹੜੇ ਚੱਕ ਲਓ ਤੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਨਾਲ ਪ੍ਰਸਿੱਧੀ ਮਿਲਦੀ ਆ। ਕੋਈ ਜਿਹੜੀ ਬੇਸਿਕ ਜ਼ਮੀਨ ਤੇ ਜਿਹੜਾ ਕੰਮ ਹੈ, ਸਭ ਤੋਂ ਪਹਿਲਾਂ ਤਾਂ ਸੀਗਾ ਸਫਾਈ ਦਾ। ਕਿ ਤੁਸੀਂ ਅੱਜ ਪੰਜਾਬ ਦਾ ਹਰੇਕ ਪਿੰਡ ਦੇਖੋ, ਉਸ ਪਿੰਡ ਦੇ ਗੇਟ ਦੇ ਕੋਲ ਜਿੱਥੇ ਮੁੱਖ ਦੁਆਰ ਆ, ਉੱਥੇ ਕੂੜੇ ਦਾ ਢੇਰ ਤੁਹਾਡਾ ਸਵਾਗਤ ਕਰ ਰਿਹਾ। ਤੇ ਤੁਸੀਂ ਸਵੇਰ ਨੂੰ ਲੋਕ ਆਪਣੇ, ਮੈਂ ਧਰਮ ਸਥਾਨ ਇੱਕ ਦੀ ਗੱਲ ਨਹੀਂ ਕਰਦਾ, ਜਿਹੜੇ ਤੇ ਵੀ ਜਾਂਦੇ ਨੇ ਮੱਥਾ ਟੇਕਣ ਜਾਂਦੇ ਨੇ, ਤੇ ਮੁੜ ਕੇ ਜਦੋਂ ਜਾਂਦੇ ਹੋਏ ਆਪਣਾ ਤਾਂ ਕੂੜਾ ਲੈ ਕੇ ਜਾਂਦੇ ਨੇ, ਲਿਫਾਫਾ ਰਸਤੇ 'ਚ ਸਿੱਟ ਜਾਂਦੇ ਨੇ।
ਤੁਸੀਂ ਜਿੰਨੇ ਮਰਜ਼ੀ ਧਰਮ ਸਥਾਨ ਦੇਖੋ, ਉਹਨਾਂ ਦੇ ਕੋਲ ਕੂੜੇ ਦੇ ਢੇਰ ਨੇ, ਤੁਸੀਂ ਸਕੂਲਾਂ ਦੇ ਕੋਲ ਕੂੜੇ ਦੇ ਢੇਰ ਨੇ। ਤੇ ਜਿਹੜਾ ਸਾਡੇ ਜੇ ਕਿਤੇ ਧਰਮ ਵਸਿਆ ਹੁੰਦਾ, ਸਾਡੇ ਮਨਾਂ ਦੇ ਵਿੱਚ ਵਸਿਆ ਹੁੰਦਾ, ਜਿਹੜਾ ਧਰਮ ਦਾ ਮੂਲ ਮਕਸਦ ਆ, ਜਿਹੜਾ ਸਾਡੇ ਅੰਦਰ ਦੀ ਮੈਲ ਆ, ਉਹਨੂੰ ਸਾਫ਼ ਕਰਨਾ ਹੈਗਾ। ਜਿੱਦਾਂ ਆਪਾਂ ਨੂੰ ਬਚਪਨ 'ਚ ਪੜ੍ਹਾਇਆ ਜਾਂਦਾ, ਜਿੱਥੇ ਸਫਾਈ ਉੱਥੇ ਖੁਦਾਈ, ਐਦਾਂ ਦੀ ਗੱਲ ਸਾਡੇ ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਸਵੇਰ ਨੂੰ ਝਾੜੂ ਮਾਰਦੇ ਨੇ, ਪਰ ਜੇ ਤੁਸੀਂ ਉਹਨਾਂ ਦੀ ਅਸਲੀਅਤ ਮੁੜ ਕੇ ਜਦੋਂ ਉਹਨਾਂ ਨੂੰ ਘਰ ਆਉਂਦੇ ਨੇ ਤੇ ਉਹ ਆਪਣੇ ਜਿਹੜਾ ਘਰਾਂ ਦਾ ਕੂੜਾ ਆਪਣੀਆਂ ਗਲੀਆਂ ਦਾ ਇਕੱਠਾ ਕਰਕੇ ਦੂਜਿਆਂ ਦੇ ਘਰਾਂ ਦੇ ਮੂਹਰੇ ਢੇਰ ਲਾ ਕੇ ਆ ਜਾਂਦੇ ਨੇ। ਇੰਨਾ ਕੁ ਕੁਝ ਮੈਨੂੰ ਲੱਗਦਾ ਅਸੀਂ ਪੰਜਾਬੀਆਂ ਨੇ ਸਿੱਖਿਆ, ਤੇ ਹੱਲੇ ਜ਼ਮੀਨ ਤੇ ਉਤਰਨ ਦੀ ਸਾਨੂੰ ਬਹੁਤ ਸਾਰੀ ਲੋੜ ਹੈਗੀ ਆ। ਜੀ ਬਾਈ, ਉਸ ਘਟਨਾ ਦਾ ਜ਼ਿਕਰ ਕਰੋ ਜਦੋਂ ਤੁਸੀਂ ਇਹ ਤਹਈਆ ਕਰਦੇ ਹੋ 26/1/2019 ਤੋਂ, ਕਿ ਅੱਜ ਤੋਂ ਮੈਂ ਆਹ ਕੰਮ ਕਰਨਾ, ਇਸ ਤਰੀਕੇ ਨਾਲ ਬੋਰਡ ਲੈ ਕੇ ਖੜਨਾ, ਸ਼ਾਇਦ ਲੋਕਾਂ ਦੇ ਮਨ ਸਮੱਤਿਆ ਪੈ ਜਾਵੇ। ਉਸ ਘਟਨਾ ਬਾਰੇ ਦੱਸੋ, ਕਿਹੜੀ ਘਟਨਾ ਸੀ, ਕੀ ਹੋਇਆ ਸੀ ਜਿਹਨੇ ਮੋਟੀਵੇਟ ਕੀਤਾ ਤੁਹਾਨੂੰ? ਜੀ ਇਹਦੇ ਪਿੱਛੇ ਮੇਰੇ ਵੱਡੇ ਬ੍ਰਦਰ ਨਰਿੰਦਰ ਸੱਤੀ ਜੀ, ਸੀਨੀਅਰ ਪੱਤਰਕਾਰ ਨੇ, ਮੇਰੇ ਦੋਸਤ ਰੇਸ਼ਮ ਸਿੰਘ ਜੀ, ਬਲਜਿੰਦਰ ਸਿੰਘ ਜੀ, ਤੇ ਅਸਾਂ ਇਦਾਂ ਵਿਚਾਰ ਜਦੋਂ ਵੀ ਹੁੰਦਾ, ਸਾਡੇ ਦੋਸਤ ਬਹੁਤ ਸਾਰੇ ਵਿਦੇਸ਼ 'ਚ ਨੇ ਜਾਂ ਰਿਸ਼ਤੇਦਾਰ, ਜਦੋਂ ਵੀ ਗੱਲ ਹੁੰਦੀ ਸੀ ਤਾਂ ਪਹਿਲਾ ਸਵਾਲ ਇਹ ਹੁੰਦਾ ਸੀਗਾ ਕਿ ਆਪਾਂ ਫਰਕ ਕੀ ਆ, ਤੇ ਉਹ ਗੱਲ ਕਰਦੇ ਸਫਾਈ ਦੀ। ਤੇ ਅਸੀਂ ਕਿਹਾ ਕਿ ਜੇ ਸਾਰੇ ਸਫਾਈ ਦੀ ਵਿਦੇਸ਼ਾਂ ਦੇ ਵਿੱਚ ਗੱਲ ਕਰਦੇ ਆ ਤੇ ਆਪਾਂ ਇੱਥੇ ਕਿਉਂ ਨਹੀਂ ਹੋ ਸਕਦੀ? ਸਾਡੇ ਲੋਕ ਜਦੋਂ ਜਿਹੜੀਆਂ ਗੱਪਾਂ ਮਾਰਦੇ ਕਿ ਅਸੀਂ ਬਹੁਤ ਸੇਵਾ ਕਰਦੇ ਹਾਂ, ਅਸੀਂ ਅੱਜ ਆ ਲੰਗਰ ਲਾਤਾ, ਇੰਨੇ ਦਿਨ ਹੋ ਗਏ, ਅਸੀਂ ਆ ਧਰਨਾ ਲਾਤਾ। ਲੰਗਰ ਜਦੋਂ ਲਾ ਹਟਦੇ ਆ ਉਸ ਤੋਂ ਬਾਅਦ ਸਾਰਾ ਕੁਝ ਤਾਂ ਉੱਥੇ ਹੀ ਸਿੱਟ ਜਾਂਦੇ, ਡਿਸਪੋਜ਼ੇਬਲ। ਜੇ ਕਬੱਡੀ ਟੂਰਨਾਮੈਂਟ ਕਰਾਉਨੇ ਆ, ਜੋ ਖਾਣਾ ਪੀਣਾ ਹੁੰਦਾ ਸਾਰੇ ਡਿਸਪੋਜ਼ੇਬਲ ਉੱਥੇ ਹੀ ਸਿੱਟ ਕੇ ਨਿਕਲ ਜਾਂਦੇ, ਉਹਦੀ ਸਫਾਈ ਨਹੀਂ ਕਰਦੇ ਅਸੀਂ। ਜੀ ਬਿਲਕੁਲ, ਇਹ ਸੱਚਾਈ ਆ। ਤੇ ਇਸੇ ਤਰ੍ਹਾਂ ਹੁੰਦਾ ਸੀ, ਤੇ ਅਸੀਂ ਕਿਹਾ ਇਹਦੇ ਲਈ ਕੀ ਕੀਤਾ ਜਾ ਸਕਦਾ। ਫਿਰ ਬਹੁਤ ਸਾਰਾ ਜਿਹੜਾ ਵਿਚਾਰ ਵਟਾਂਦਰਾ ਅਸੀਂ ਆਪਣੇ ਜਿਹੜੇ ਸੀਗੇ ਸਾਡੇ ਬੁੱਧੀਜੀਵੀ ਦੋਸਤ ਆ, ਉਹਨਾਂ ਨਾਲ ਵੀ ਕੀਤਾ। ਫਿਰ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਿੱਦਾਂ ਆਮ ਲੋਕ ਪਹਿਲਾਂ ਇਹ ਗੱਲ ਕਰਦੇ, ਜਿੱਦਾਂ ਮੈਨੂੰ ਵੀ ਸਵਾਲ ਕਰਦੇ ਆ ਕਿ ਤੁਸੀਂ ਇੱਥੇ ਖੜੇ ਆ, ਇਹਦੇ ਨਾਲ ਤਾਂ ਤੁਸੀਂ ਸਫਾਈ ਕਰ ਦਿਓ। ਬਹੁਤ ਸਾਰੇ ਲੋਕ ਕਮੈਂਟ ਕਰਦੇ ਆ। ਮੇਰਾ ਇੱਕ ਸੱਜਣ, ਭਾਵੇਂ ਮੇਰੇ ਤੋਂ ਉਮਰ 'ਚ ਛੋਟਾ, ਉਹਨੇ ਬੜਾ ਤਿੱਖਾ ਮੈਸੇਜ ਕੀਤਾ ਆ ਕਿ ਤੂੰ ਆ ਕੀ ਫੜ ਕੇ ਖੜਾ ਰਹਿੰਦਾ, ਪਖੰਡ ਕਰਦਾ, ਕਿ ਤੂੰ ਇਹਦੇ ਨਾਲ ਕੀ ਹੁੰਦਾ, ਇਹਦੇ ਨਾਲ ਤਾਂ ਰੋਜ਼ ਤੂੰ ਇੱਕ ਕੜਾਈਆ ਚੱਕ ਕੇ ਸਿੱਟਦਾ ਤਾਂ ਬੜੀ ਸਫਾਈ ਹੋ ਜਾਣੀ ਸੀ 2000 ਦਿਨ 'ਚ। ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਜੇ ਮੇਰੇ ਸਫਾਈ ਕਰਨ ਦੇ ਨਾਲ, ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਨਹੀਂ ਆਪਾਂ ਸਫਾਈ ਕਰਦੇ, ਆਪਾਂ ਕਰਦੇ ਵੀ ਹਾਂ ਸਮੇਂ-ਸਮੇਂ ਦੇ ਵਿੱਚ ਜਿੱਥੇ ਲੱਗਦਾ, ਔਰ ਕਰਾਂਗੇ ਵੀ। ਪਰ ਜੇ ਬੇਸਿਕਲੀ ਮੈਂ ਇੱਕ ਤੁਹਾਨੂੰ ਗੱਲ ਕਰਦਾ ਕਿ ਪਿੰਡ ਆਪਾਂ ਹੁਸ਼ਿਆਰਪੁਰ ਟਾਂਡਾ ਸੜਕ ਤੇ ਖੜੇ ਆ, ਇਹ ਸਾਹਮਣੇ ਪਿੰਡ ਦੇ ਸਿਰ ਆ, ਉਹਦਾ ਗੇਟ ਆ ਜਦੋਂ ਆਪਾਂ ਮੇਨ ਰੋਡ ਤੋਂ ਵੜਨਾ, ਤੁਸੀਂ ਦੇਖਿਆ ਇਹ ਜਿਹੜਾ ਦੁਆਰ ਆ, ਉੱਥੇ ਸਾਰਾ ਕੂੜੇ ਦਾ ਢੇਰ ਲਾਇਆ। ਹੁਣ ਮੰਨ ਲਓ ਮੈਂ ਇਹ ਕੂੜਾ ਅੱਜ ਚੱਕ ਕੇ, ਮੈਂ ਅੱਜ ਇਹ ਕੂੜਾ ਚੱਕ ਕੇ ਸਫਾਈ ਕਰ ਦਿੰਦਾ, ਇਹਦੇ ਨਾਲ ਪਿੰਡ ਵਾਲਿਆਂ ਨੂੰ ਕੀ ਅਕਲ ਆਊਗੀ? ਉਹਨਾਂ ਨੇ ਤਾਂ ਕੱਲ ਨੂੰ ਫਿਰ ਉੱਥੇ ਸੁੱਟਣਾ, ਉਹਨਾਂ ਨੇ ਕਹਿਣਾ ਇੱਕ ਹਰਗੜ੍ਹ ਦਾ ਬੰਦਾ ਉਹ ਚੱਕ ਜਾਂਦਾ, ਅਸੀਂ ਸਿੱਟੀ ਜਾਂਦੇ ਆ। ਇਸ ਲਈ ਜਿਹੜੇ ਲੋਕ, ਜਦੋਂ ਆਪਾਂ ਕੂੜਾ ਦੀ ਇੱਕ ਬੰਦਾ ਸਫਾਈ ਕਰੀ ਜਾਂਦਾ, ਹੁਣ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਲੋਕ ਧਾਰਮਿਕ ਸੇਵਾਵਾਂ ਕਰਦੇ ਆ, ਉਹ ਬਹੁਤ ਸਾਰਾ ਕੂੜਾ ਚੱਕਦੇ ਆ, ਪਰ ਜੇ ਕੂੜਾ ਚੱਕਦੇ ਆ ਉਹਨਾਂ ਨੂੰ ਮੁੜ ਕੇ ਸਫਾਈ ਦੀ ਕਿਉਂ ਜਾਗਰੂਕਤਾ ਦੀ ਲੋੜ ਪੈਂਦੀ ਆ? ਕਿਉਂਕਿ ਅੰਤ ਦੇ ਆ ਕੇ ਉਹ ਵੀ ਇਹੀ ਗੱਲ ਮੰਨਦੇ ਆ ਕਿ ਸਫਾਈ ਦੇ ਜਿਹੜਾ ਨਾਲ ਕਰਨ ਨਾਲੋਂ ਜਾਗਰੂਕਤਾ ਜ਼ਰੂਰੀ ਆ। ਜਦੋਂ ਇੱਕ ਇਨਸਾਨ ਜਾਗਰੂਕ ਹੋ ਜਾਊਗਾ, ਉਹ ਕਿੱਡਾ, ਮੈਂ ਕਹਿੰਦਾ ਹੈਰਾਨੀ ਦੀ ਗੱਲ ਆ ਕਿ ਆਪਣੇ ਪਿੰਡੋਂ ਨਿਕਲਣ ਲੱਗਾ ਬੰਦਾ ਆਪਣੇ ਗੇਟ ਦੇ ਮੂਹਰੇ ਕੂੜੇ ਦਾ ਢੇਰ ਲਾਉਣ ਦਾ। ਇਹ ਬਿਲਕੁਲ ਉਦਾਂ ਹੀ ਆ ਕਿ ਜਿੱਦਾਂ ਕੋਈ ਇਨਸਾਨ ਆਪਣੇ ਘਰ ਦਾ ਕੂੜਾ ਅੰਦਰੋਂ ਸਫਾਈ ਕਰਕੇ ਸਾਰਾ ਬਾਲਟੀ ਢੇਰ ਕਰ ਦੇਵੇ ਆਪਣੇ ਗੇਟ ਤੇ, ਇਹ ਉਸੇ ਤਰ੍ਹਾਂ ਇੱਕ ਆਪਾਂ ਪਿੰਡ ਦੇ ਗੇਟ ਦੇ ਉੱਤੇ ਢੇਰ ਲਾਉਂਦੇ ਆ। ਇਹ ਜਿਹੜੀ ਜਾਗਰੂਕਤਾ ਆ, ਇਹ ਜਾਗਰੂਕਤਾ ਨਾਲ ਲੋਕਾਂ ਨੂੰ ਸੁਧਾਰ ਹੋਣਾ ਕਿ ਜਿੱਥੇ ਸਾਡਾ ਢੇਰ ਬਣਿਆ ਆ ਪਿੰਡ 'ਚ, ਜੇ ਇਹ ਗਲਤ ਜਗ੍ਹਾ ਹੈ, ਉਹਦੇ ਲਈ ਆਪਾਂ ਪਿੰਡ ਦੇ ਸਾਂਝੇ ਤੌਰ ਤੇ ਪੰਚਾਇਤੀ ਜਾਂ ਕਿੱਥੇ ਵੀ ਜਗ੍ਹਾ ਕਰਕੇ ਕਿੱਥੇ ਸੁੱਟਣਾ ਆ, ਇਹ ਬੇਸਿਕਲੀ ਜਿਹੜੀ ਹੈਗੀ ਆ, ਇਹ ਲੋੜ ਹੈਗੀ ਆ। ਇਹਦੇ ਵੀ ਘਟਣ ਬਾਰੇ ਸੋਚੋ ਜੀ। ਜਿੱਦਾਂ ਆਪਾਂ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਤੇ ਪਹਿਲਾਂ ਅਸੀਂ ਕਹਿੰਦੇ ਆ ਕਿ ਇੱਕ ਕਹਾਵਤ ਹੈਗੀ ਆ ਕਿ ਚਿੱਕੜ ਦੇ ਵਿੱਚ ਪੈਰ ਪਾ ਕੇ ਧੋਣ ਨਾਲੋਂ ਚਿੱਕੜ ਵਿੱਚ ਪੈਰ ਨਾ ਪਾਉਣਾ ਚੰਗਾ ਹੈ। ਹੁਣ ਤੁਸੀਂ ਇੱਕ ਪਾਸੇ ਕੂੜਾ ਢੇਰ ਲਾਉਂਦੇ ਆ, ਫਿਰ ਸਫਾਈ ਕਰਕੇ ਬੱਲੇ ਕਰਾਈ ਜਾਂਦੇ ਆ, ਉਹਦੇ ਨਾਲੋਂ ਜੇ ਸਫਾਈ ਹੋ ਜਾ, ਮੈਨੂੰ ਬੱਲੇ ਕਰਾਉਣ ਦੀ ਕੀ ਲੋੜ ਪਈ ਆ? ਸਹੀ ਗੱਲ। ਮੈਂ ਕਹਿੰਦਾ ਕਿ ਜੇ ਲੋਕ ਇੰਨੇ ਕੁ ਜਾਗਰੂਕ ਹੋਣ, ਇੰਨਾ ਹੀ ਸਮਝਣ ਲੱਗ ਪਣ ਕਿ ਅਸੀਂ ਰੋਜ਼ ਆਪਣੇ ਧਰਮ ਸਥਾਨ ਤੇ ਮੱਥਾ ਟੇਕਦੇ, ਨੱਕ ਰਗੜਦੇ ਆ, ਉੱਥੇ ਜਾ ਕੇ ਝਾੜੂ ਤੇ ਝਾੜੂ ਮਾਰ ਰਹੇ ਆ, ਉੱਥੇ ਇਦਾਂ ਚਮਕ ਗਿਆ ਕਿ ਤਿਲਕਣ ਦਾ ਡਰ ਬੰਦੇ ਨੂੰ ਲੱਗ ਜਾਂਦਾ ਕਿ ਇਹਦਾ ਤਿਲਕ ਹੀ ਨਾ ਜਾਵੇ, ਇੰਨੀ ਸਫਾਈ, ਪੋਚੇ ਮਾਰੀ ਜਾਂਦੇ, ਝਾੜੂ ਮਾਰੀ ਜਾਂਦੇ ਆ। ਤੇ ਜਿਹੜਾ ਸਾਰਾ ਘਰਾਂ ਦਾ ਕੂੜਾ ਉਹ ਆਪਣੇ ਗੁਰੂ ਘਰਾਂ ਦੇ, ਉਹੀ ਆਪਣੇ ਧਰਮ ਸਥਾਨਾਂ ਦੇ ਲਾਗੇ ਸਿੱਟੀ ਜਾਂਦੇ ਆ। ਉਹ ਲੱਗਦਾ, ਮੈਂ ਇਹ ਸੋਚਦਾ ਹੁੰਦਾ ਕਿ ਉਹਨਾਂ ਦਾ ਰੱਬ ਕਿੱਦਾਂ ਦਾ ਆ, ਉਹਨਾਂ ਦਾ ਰੱਬ ਅੰਨਾ ਆ, ਉਹਨੂੰ ਦੀਦਾ ਨਿਗਾ ਕੀ ਸੋਚ ਕੇ ਉਹ ਇਦਾਂ ਦੇ ਕੰਮ ਕਰਦੇ ਆ ਕਿ ਇੱਕ ਥਾਂ ਤੇ ਜਾ ਕੇ ਝਾੜੂ ਮਾਰ ਰਹੇ ਆ ਤੇ ਉਤੋਂ ਕੁਛ
ਆਪਾਂ ਥੋੜੇ ਜਿਹਾ ਮੀਟਰ ਦੂਰ ਜਾ ਕੇ ਕੂੜਾ ਸਿੱਟ ਰਹੇ ਆ, ਢੇਰ ਲਾ ਰਹੇ ਆ। ਕਹਦੀਏ ਵੀ ਉਸ ਜਗ੍ਹਾ ਦੇ ਹਦੂਦ ਤੋਂ ਬਾਹਰ ਹੀ ਕੰਧ ਦੇ ਨਾਲ ਹੀ ਭਾਵੇਂ ਢੇਰ ਹੋਵੇ ਬਾਹਰ। ਉੱਥੇ ਰੱਬ ਹੈ ਨਹੀਂਗਾ। ਉਹਨਾਂ ਦੇ ਲਈ ਲੱਗਦਾ ਕਿ ਧਰਮ ਸਥਾਨਾਂ ਤੇ ਜ਼ਿਆਦਾ ਰੱਬ ਆ, ਤੇ ਮੈਨੂੰ ਲੱਗਦਾ ਕਿ ਜਿਹੜਾ ਧਰਮ ਨਾਲੋਂ ਮਾਨਵਤਾ ਤੇ ਇਨਸਾਨੀਅਤ ਵੱਡੀ ਆ, ਤੇ ਉਹਦੀ ਗੱਲ ਹੋਣੀ ਚਾਹੀਦੀ ਆ। ਧਰਮ ਸਾਰੇ ਆਪੋ ਆਪਣੀ ਜਗ੍ਹਾ ਵਧੀਆ ਹੋ ਸਕਦੇ ਆ, ਹੋਣਗੇ। ਮੈਂ ਇਸ ਵਿਸ਼ੇ 'ਚ ਨਹੀਂ ਪੈਂਦਾ, ਮੈਂ ਧਰਮਾਂ ਦੀ ਗੱਲ ਨਹੀਂ ਕਰਦਾ। ਮੈਂ ਹਮੇਸ਼ਾ ਗੱਲ ਕਰਦਾ ਮੁਹੱਬਤ ਦੀ, ਮੈਂ ਹਮੇਸ਼ਾ ਗੱਲ ਕਰਦਾ ਇਨਸਾਨੀਅਤ ਦੀ, ਤੇ ਹਮੇਸ਼ਾ ਗੱਲ ਕਰਦਾ ਇਨਸਾਨ ਦੇ ਬਿਹਤਰ ਬਣਨ ਦੀ, ਕਿ ਇਨਸਾਨ ਨੂੰ ਬਿਹਤਰ ਕਿੱਦਾਂ ਵਧੀਆ ਬਣਾਇਆ ਜਾ ਸਕਦਾ। ਜੇ ਥੈਂਕ ਯੂ ਜੀ, ਧੰਨਵਾਦ। ਸੋ ਅੰਤ ਦੇ ਵਿੱਚ ਇਹ ਜ਼ਰੂਰ ਸਾਡੀ ਆਡੀਅנס ਨੂੰ ਸੁਨੇਹਾ ਦੇ ਦਿਓ ਕਿ ਰਜਿੰਦਰ ਹਰਗੜ੍ਹ ਕੀ ਸੇਧ ਦੇਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ। ਹੋ ਸਕਦਾ ਬਹੁਤ ਸਾਰੇ ਤੁਹਾਡੇ ਤੋਂ ਪ੍ਰੇਰਿਤ ਹੋਣ, ਹੋ ਸਕਦਾ ਬਹੁਤ ਸਾਰੇ ਇਹ ਕਮੈਂਟ ਕਰਨ ਕਿ ਕਰ ਡਰਾਮਾ ਹੀ ਰਿਹਾ, ਜਿੰਨੀਆਂ ਮਰਜ਼ੀ ਗੱਲਾਂ ਕਰ ਲਵੇ। ਉਹਨਾਂ ਸਾਰਿਆਂ ਦੇ ਲਈ ਕੀ ਮੈਸੇਜ ਹੈ, ਕੀ ਸੁਨੇਹਾ ਸਾਰੀ ਆਡੀਅנס ਨੂੰ? ਬਿਲਕੁਲ ਬਿਲਕੁਲ। ਦੇਖੋ, ਇਹੋ ਜਿਹਾ ਜਿਹੜਾ ਪੰਜਾਬੀਆਂ ਨੇ ਕੰਮ ਕੀਤਾ, ਮੈਨੂੰ ਲੱਗਦਾ ਪਿਛਲੇ ਸਾਲਾਂ ਤੋਂ ਆਪਾਂ ਦੇਖਦੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਗਾਲਾਂ ਕੱਢਣੀਆਂ। ਇਹਨਾਂ ਕੋਲ ਬਹੁਤ ਵਧੀਆ ਵਧੀਆ ਗਾਲਾਂ ਸੁਣ ਸਕਦੇ ਹੋ ਤੁਸੀਂ, ਬੜੀਆਂ ਤਰੀਕਿਆਂ ਦੀਆਂ। ਔਰ ਜਾਣੀ ਕਿ ਇਹਨਾਂ ਨੂੰ ਉਹੀ ਕੰਮ ਚੱਕ ਕੇ ਚੰਗੇ ਲੱਗਦੇ ਆ ਜਿਹੜੇ ਚੱਕਵੇਂ ਜਿਹੇ ਹੁੰਦੇ ਆ। ਮੈਂ ਤੁਹਾਨੂੰ ਛੋਟੀ ਆਖਰ ਦੇ ਗੱਲ ਕਰੂੰਗਾ ਕਿ ਜਿੱਦਾਂ ਇੱਕ ਪਿੰਡ ਵਿੱਚ ਤੁਹਾਨੂੰ ਲੱਗਦਾ ਹੋਣਾ ਹਰੇਕ ਪਿੰਡ ਦੇ ਵਿੱਚ ਛਬੀਲਾਂ ਲੱਗਦੀਆਂ। ਉਹ ਆਪਾਂ ਕਹਿੰਦੇ ਕਿ ਬਹੁਤ ਵਧੀਆ ਕੰਮ ਕਰਤਾ, ਛਬੀਲ ਲਾਈ। ਅੱਜ ਆਪਾਂ 50,000 ਰੁਪਇਆ ਇਕੱਠਾ ਕੀਤਾ, ਲੱਖ ਰੁਪਇਆ ਇਕੱਠਾ ਕੀਤਾ, ਛਬੀਲ ਲਾਤੀ ਆ, ਬਹੁਤ ਵਧੀਆ। ਪਰ ਮੈਂ ਇਹ ਕਹਿੰਦਾ ਹੁੰਦਾ, ਜਿਹੜੀ ਤੁਸੀਂ ਇੱਕ ਦਿਨ ਦੀ ਛਬੀਲ ਲਾਈ ਆ, ਜੇ ਤੁਸੀਂ ਉੱਥੇ ਵਾਟਰ ਕੂਲਰ ਹੀ ਲਾਉਂਦੇ, ਸਾਰਾ ਸਾਲ ਹੀ ਲੋਕਾਂ ਨੇ ਉਨੇ ਪੈਸਿਆਂ ਦਾ ਪਾਣੀ ਪੀਣਾ ਸੀਗਾ। ਪਰ ਉਹ ਕੰਮ ਨਹੀਂ ਕਰਦੇ। ਸਾਨੂੰ ਚੱਕ ਲਓ, ਅੱਜ ਪਾਣੀ ਪਿਲਾਤਾ, ਚਾਹ ਕਰਤਾ, ਅੱਜ ਦਾ ਬਹੁਤ ਵਧੀਆ, ਆ ਠੰਡਾ ਪਿਲਾਤਾ, ਆ ਰਸ ਲਾਤੀ, ਪਤਾ ਨਹੀਂ ਠੰਡੇ ਤੇ ਲਾਤਾ। ਸਾਨੂੰ ਇਦਾਂ ਦੀਆਂ ਗੱਪਾਂ ਮਾਰ ਕੇ, ਇਦਾਂ ਦੀਆਂ ਜੇ ਆਪਾਂ ਜਾਣੀ ਕਿ ਅਸੀਂ, ਮੈਨੂੰ ਲੱਗਦਾ ਹਕੀਕਤ ਤੋਂ ਦੂਰ ਜੀਣ ਵਾਲੇ ਲੋਕ ਹੈਗੇ ਆ। ਤੇ ਜਿਹੜਾ ਮੈਨੂੰ ਵੀ ਇਦਾਂ ਹੀ ਕਰਦੇ ਆ, ਇਹ ਇਦਾਂ ਖੜਾ ਪਾਗਲ ਹੋ ਗਿਆ। ਆ ਇੱਕ ਬਹੁਤ ਵਧੀਆ ਸੱਜਣ, ਤੁਸੀਂ ਕਹਿੰਦੇ ਆ ਕਿ ਲੋਕਾਂ ਨੇ ਕਹਿਣਾ ਆ ਇੱਕ ਨਾ ਤਾਂ ਮੈਂ ਉਹਦਾ ਕੀ ਲੈਣਾ। ਮੈਂ ਸਰਕਾਰੀ ਕਾਲਜ, ਮੇਰੇ ਤੇ ਜੂਨੀਅਰ ਸੀਗਾ ਪੜ੍ਹਦਾ, ਤੇ ਇੱਕ ਵਾਰੀ ਮੈਂ ਪੰਜਾਬੀ 'ਚ ਦੱਸਦਾ ਕਿ ਮੈਂ ਖੜਾ ਕੂੜੇ ਦੇ ਢੇਰ ਕੋਲ ਬੋਰਡ ਫੜ ਕੇ। ਉਹ ਕਹਿੰਦਾ ਆਪਣੇ, ਚਲੋ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਜਾ ਰਿਹਾ, ਮੇਰੇ ਕੋਲ ਲੰਘਦਾ ਹੋਇਆ, ਕਹਿੰਦਾ ਆਹ ਸਾਲਾ ਕੀ ਕਰਦਾ ਖੜਾ। ਮੈਂ ਪੰਜਾਬੀ 'ਚ ਗੱਲ ਕਰਦਾ ਕਿ ਉਹ ਲੋਕ ਇਦਾਂ ਵੀ ਗਾਲਾਂ ਕੱਢ ਜਾਂਦੇ ਆ। ਤੇ ਜਿਹੜਾ ਮੈਨੂੰ ਹੁਣ ਆਦਤ ਪੈ ਗਈ ਆ ਕਿ ਜਦੋਂ ਤੁਸੀਂ ਕੋਈ ਜਿਹੜਾ ਕ੍ਰਾਂਤੀਕਾਰੀ ਕੰਮ ਕਰਦੇ ਆ, ਉਹਦਾ ਅਸਰ ਹੌਲੀ ਹੌਲੀ ਹੁੰਦਾ, ਉਹ ਲੰਬੇ ਸਮੇਂ ਤੱਕ ਰਹਿੰਦਾ। ਜੇ ਦਸ਼ਰਥ ਮਾਂਝੀ ਦੇ ਅੱਜ ਫਿਲਮਾਂ ਬਣ ਰਹੀਆਂ, ਤੇ ਅੱਜ ਉਹਨੂੰ ਬੜੇ ਬੜੇ ਪੁਰਸਕਾਰਾਂ ਦੀ ਗੱਲ ਹੋ ਰਹੀ ਆ, ਉਹਨੇ ਇੱਕ ਦਿਨ 'ਚ ਨਹੀਂ ਕੀਤਾ, ਉਹਨੂੰ 30 ਸਾਲ ਲੱਗੇ ਆ। ਇੱਦਾਂ ਜਿਹੜੇ ਸਾਡੇ ਲੋਕ ਆ, ਮਰਿਆਂ ਦੇ ਗੋਗੇ ਗਾਉਣ ਵਾਲੇ ਆ, ਇਹ ਬਾਅਦ ਵਿੱਚ ਪੂਜਦੇ ਆ। ਪਰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਵੀ ਜਾਗੋ, ਗੱਪਾਂ ਦੀ ਧਰਤੀ ਤੋਂ ਹਕੀਕਤ ਦੀ ਜ਼ਮੀਨ ਤੇ ਆਓ। ਤੇ ਸਭ ਤੋਂ ਪਹਿਲਾਂ ਜਿਹੜਾ ਚੱਕਵੇਂ ਕੰਮਾਂ ਦੇ ਨਾਲ ਥੋੜਾ ਜਿਹਾ ਆਪਣੇ ਪਿੰਡਾਂ ਦੀ ਖੂਬਸੂਰਤੀ ਵੱਲ ਧਿਆਨ ਦਈਏ, ਤੇ ਜਿਹੜੇ ਆ ਕੂੜਾਂ ਦੇ ਢੇਰ ਸਾਡੇ ਮੂੰਹ ਮੱਥੇ ਤੇ ਲੱਗਦੇ ਆ, ਇਹਨਾਂ ਨੂੰ ਪਹਿਲਾਂ ਦੂਰ ਕਰੀਏ, ਇਹਨਾਂ ਨੂੰ ਪ੍ਰੋਪਰ ਜਗ੍ਹਾ ਤੇ ਰੱਖੀਏ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਰਜਿੰਦਰ ਹਰਗੜ੍ਹ, ਜਿਨ੍ਹਾਂ ਨੇ ਬਹੁਤ ਸਾਰੀਆਂ ਸੇਧ ਦੇਣ ਵਾਲੀਆਂ ਗੱਲਾਂ, ਚੰਗੀਆਂ ਗੱਲਾਂ ਸਾਡੇ ਖਾਨੇ ਦੇ ਵਿੱਚ ਪਾਈਆਂ ਨੇ। ਬਿਲਕੁਲ ਚੰਗੀ ਗੱਲ ਕਹੀ ਹੈ ਕਿ ਨੱਕ ਨਾਲੋਂ ਲਾ ਕੇ ਗੱਲ ਨਾਲ ਲਾ ਲੈਣ ਵਾਲਾ ਕੰਮ ਹੈ ਜਦੋਂ ਤੁਸੀਂ ਆਪਣੇ ਘਰ ਦੇ ਕੂੜੇ ਨੂੰ ਇਹੋ ਜਿਹੀ ਜਗ੍ਹਾ ਤੇ ਸਿੱਟ ਦਿੰਦੇ ਹੋ ਜਿਹੜਾ ਬਾਕੀਆਂ ਦੇ ਲਈ ਦਿੱਕਤ ਬਣਦਾ ਹੈ, ਪੂਰੀ ਸ੍ਰਿਸ਼ਟੀ ਦੇ ਲਈ ਦਿੱਕਤ ਬਣਦਾ ਹੈ। ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਪਲਾਸਟਿਕ ਯੂਜ਼ ਕਰੋ, ਘੱਟ ਤੋਂ ਘੱਟ ਇਹੋ ਜਿਹੀਆਂ ਜਲਣਸ਼ੀਲ ਗੈਸਾਂ ਦੀ ਵਰਤੋਂ ਕਰੋ ਜਿਹੜੀਆਂ ਪੂਰੇ এনवायरमेंट ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਸੋ ਇਹੀ ਸੰਦੇਸ਼ ਦੇ ਨਾਲ ਤੁਹਾਡੇ ਤੋਂ ਅਲਵਿਦਾ।